व्यूअर्स वेलकम बैक इन आवर प्रोग्राम जी। डॉक्टर साहब, इस तो पहला कि आप सैकेंड इशू डिस्कस करिए, ਤੁਸੀਂ ਸਾਡੇ ਦਰਸ਼ਕਾਂ ਨੂੰ ਜਿਹੜੇ ਫੇਸਬੁੱਕ ਤੇ ਕਮੈਂਟ ਆਏ ਨੇ ਉਹ ਸਾਨੂੰ ਜਰਾ ਦੱਸ ਦਿਓ। ਦੇਖੋ, ਪਹਿਲਾਂ ਇੱਕ ਤਾਂ ਅਸੀਂ ਅਨਾਉਂਸਮੈਂਟ ਕਰਨਾ ਚਾਹੁੰਦੇ ਹਾਂ ਕਿ ਸਾਡੀਆਂ ਹੁਣ ਜਿੰਨੀਆਂ ਵੀ ਗੈਜਟਸ ਦੇ ਉੱਤੇ ਜਾ ਰਹੀਆਂ ਨੇ ਬੀਮਸ ਉਹ HD ਨੇ, ਔਰ ਟਾਈਮ ਵਾਰਨਰ ਤੇ ਤਾਂ ਪਹਿਲਾਂ ਹੀ ਉਹਦੀ ਕੁਆਲਿਟੀ ਸੀ। ਹੁਣ ਈਵਨ ਜਾਦੂ, roku ਔਰ ਦੂਸਰਿਆਂ ਦੇ ਉੱਤੇ ਵੀ ਜਿਹੜਾ ਇਹ HD ਫਾਰਮੈਟ 'ਚ ਹੈ ਜੀ। ਸੋ ਸਾਡੇ ਦਰਸ਼ਕ ਇਸ ਨੂੰ ਹੁਣ ਮੋਰ ਬੈਟਰ ਪਿਕਚਰ ਇਮੇਜ ਇੰਜੋਏ ਕਰ ਸਕਦੇ ਨੇ। ਇਸੇ ਤਰ੍ਹਾਂ ਅਸੀਂ ਆਪਣੀ ਮੈਨੇਜਮੈਂਟ ਟੀਮ ਔਰ ਟੈਕਨੀਕਲ ਟੀਮ ਦੇ ਸੁਝਾਅ ਦੇ ਉੱਤੇ ਕਿਉਂਕਿ ਫਾਈਨੈਂਸ਼ੀਅਲ ਕ੍ਰਾਈਸਿਸ 'ਚੋਂ ਗੁਜ਼ਰ ਰਹੇ ਹਾਂ ਔਰ ਅਸੀਂ ਚਾਹਾਂਗੇ ਕਿ ਜਿਹੜੇ ਵੀ ਸਾਡੇ ਇਸ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹਣ ਸਪੈਸੀਫਿਕਲੀ ਜੀ, ਅਸੀਂ ਉਹਨਾਂ ਨੂੰ ਵੈਲਕਮ ਕਰਾਂਗੇ ਔਰ ਇਸ ਪ੍ਰੋਗਰਾਮ ਦੇ ਦੌਰਾਨ ਉਹਨਾਂ ਦੀ ਜਿਹੜੇ ਸਪਾਂਸਰ ਕਰਨ ਵਾਲੇ ਨੇ ਉਹਨਾਂ ਦੀ ਪ੍ਰੋਪਰ ਐਕਨੋਲਜਮੈਂਟ ਵੀ ਹੋਏਗੀ, ਉਸ ਨੂੰ ਰੈਕਗਨਾਈਜ਼ ਵੀ ਕੀਤਾ ਜਾਏਗਾ। ਔਰ ਜੇ ਕੋਈ ਈਵਨ ਇਸ ਪੀਰੀਅਡ 'ਚ ਐਡਵਰਟੀਜ਼ਮੈਂਟ ਵੀ ਆਪਣੀ ਸਪੈਸੀਫਿਕਲੀ ਦੇਣਾ ਚਾਹਣ ਸਪਾਂਸਰਸ਼ਿਪ ਵਾਲੇ, ਔਰ ਅਸੀਂ ਉਸ ਨੂੰ ਵੀ ਵੈਲਕਮ ਕਰਾਂਗੇ। ਮੈਸੇजेस ਵੀਰ ਦਲਜੀਤ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਜੀ, ਬੀਬਾ ਨੀਲਮ ਕੌਰ ਜੀ, TV 84 ਦੀ ਸਾਰੀ ਟੀਮ ਤੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਜੀਤ ਸਿੰਘ ਹੋਰਾਂ ਨੇ ਲਿਖਿਆ ਵੀ ਉਹਨਾਂ ਨੇ ਫਾਈਨਲ ਅਸੌਲਟ ਡਾਕੂਮੈਂਟਰੀ ਦੇਖੀ ਪਿਛਲੇ ਦਿਨਾਂ 'ਚ, ਉਹਨਾਂ ਨੂੰ ਬਹੁਤ ਇਸ ਦਾ ਦੁੱਖ ਹੋਇਆ ਔਰ ਉਹ ਕਹਿੰਦੇ ਨੇ ਵੀ ਸਾਡਾ ਕੀ ਬਣੂ। ਦੇਖੋ, ਦੁਸ਼ਮਣ ਬਾਤ ਕਰੇ ਅਨਹੋਣੀ, ਉਹਨਾਂ ਨੇ ਸਾਰੇ ਫਰੰਟ ਖੋਲੇ ਹੋਏ ਨੇ ਜੀ ਔਰ ਇਹ ਇੱਕ ਹਿੱਸਾ ਹੈ, ਸਾਨੂੰ ਇਸ ਨੂੰ ਡੀਲ ਕਰਨਾ ਪਏਗਾ ਔਰ ਅਲਟੀਮੇਟਲੀ ਆਪਣੇ ਨਿਸ਼ਾਨੇ ਤੋਂ ਬਿਨਾਂ ਭਟਕਿਆਂ ਆਪਣਾ ਕੌਮੀ ਜਿਹੜਾ ਘਰ ਬਣਾਉਣ ਦੇ ਉੱਤੇ ਫੋਕਸ ਕਰਨਾ ਹੋਏਗਾ। साजिद गुजर जी लिखते हैं, पाकिस्तान की सरकार को समझना होगा कि बफर स्टेट कितनी ज़रूरी है पाकिस्तान के लिए। बिल्कुल ठीक है। बलिहार सिंह कंग जिहड़े सारी टीम नूं फतेह भेजते हैं, खालिस्तान जिंदाबाद। लवजीत सिंह फतेह भेजते हैं, बादशाह सिंह फतेह भेजते हैं, जुझार विरक खालिस्तान जिंदाबाद, अली जावेद खालिस्तान जिंदाबाद, कश्मीर विरक खालिस्तान जिंदाबाद। मियाँ इमरान ही ऑलवेज सेज ट्रूथ, थैंक यू मियाँ साहब। सतपाल सिंह सिद्धू, थैंक्स सर, थैंक यू जी तुहाडा भी। सिंह कीरत खालिस्तान जिंदाबाद। अजमल रफीक बन के रहेगा खालिस्तान, अनीस सती खालिस्तान जिंदाबाद। फिर अली जावेद अली अजवद लिखते हैं, दिस अटैक इज़ प्रॉक्सी वॉर फ्रॉम इंडिया टू स्टॉप जोड़ा चाइना पाकिस्तान इकनॉमिकल कॉरीडोर। बिल्कुल ठीक फरमाया। और नवाज गुजर लिखते हैं, राज एंड कैन नॉट डिस्ट्रॉय अस, वी आर यूनाइटेड इंशाल्लाह एंड दो stooges are making us more strong each time. India tried to bring Pakistan in terrorist country list, but think about that if it was terrorist, we can easily support Khalistan issue on each forum and platform. So ਇਹਨਾਂ ਦਾ ਬਿਲਕੁਲ ਠੀਕ ਹੈ। ਕਈ ਵਾਰ ਕ੍ਰਾਈਸਿਸ ਜਿਹੜਾ ਤੁਹਾਨੂੰ ਮਜ਼ਬੂਤ ਕਰਦਾ ਹੈ ਬਹੁਤ ਵਾਰ, ਲੇਕਿਨ ਦੁਸ਼ਮਣ ਨੂੰ ਜਿਹੜਾ ਹੈ ਤੁਸੀਂ ਉਹਦਾ ਹੀ ਜਿਸ ਕੋਇਨ 'ਚੋਂ ਪੇ ਕਰਦਾ ਹੈ, ਜਿਸ ਸਿੱਕੇ 'ਚ ਉਹਦੇ 'ਚ ਜੇ ਤੁਸੀਂ ਰਿਟਰਨ ਨਹੀਂ ਕਰਦੇ, ਜਿਹਨੂੰ ਸਾਡੀ ਪੰਜਾਬੀ 'ਚ ਕਹਿੰਦੇ ਨੇ ਵੀ ਇੱਟ ਦਾ ਜਵਾਬ ਪੱਥਰ ਨਾਲ ਦੇਣਾ, ਤੇ ਜੇ ਪੱਥਰ ਛੋਟਾ ਹੈ ਤੇ ਪੱਥਰ ਦਾ ਜਵਾਬ ਇੱਟ ਨਾਲ ਦੇਣਾ। ਇਹ ਵੀ ਹੋ ਸਕਦਾ ਇੱਟ ਵੱਡੀ ਹੁੰਦੀ ਹੈ। ਸੋ ਇਹ ਜਿਹੜਾ ਹੈ ਬੜਾ ਜ਼ਰੂਰੀ ਹੈ ਜਿਸ ਕਿਸਮ ਦੇ ਇੰਡੀਅਨ ਅਟੈਕ ਨੇ। ਜਿਹੜਾ ਇਸ਼ੂ ਹੁਣ ਮੈਂ ਡਿਸਕਸ ਕਰਨ ਲੱਗਾ ਹੈ, ਦੇਖੋ ਹਿੰਦੂਤਵਾ ਦੇ ਇਹ ਜਿਹੜੇ ਝੰਡਾ ਬਰਦਾਰ ਨੇ, ਇਹ ਉਹ ਸਬ ਕੰਟੀਨੈਂਟ ਜਿੱਥੇ ਇੱਕ ਪਾਸੇ ਅਕਲੀਤਾਂ ਨੂੰ ਡਰਾ ਕੇ ਧਮਕਾ ਕੇ ਉਹਨਾਂ ਨੂੰ ਬਿਲਕੁਲ ਚੁੱਪ ਕਰਵਾਉਣ ਤੇ ਲੱਗੇ ਹੋਏ ਨੇ, ਉੱਥੇ ਨਾਲ ਦੀ ਨਾਲ ਉਹ ਉੱਥੋਂ ਦਾ ਜਿਹੜਾ ਇਤਿਹਾਸ ਹੈ, ਜਿਹੜੀ ਤਾਰੀਖ ਹੈ, ਉਸ ਨੂੰ ਵੀ ਬਦਲਣ ਤੇ ਲੱਗੇ ਹੋਏ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1000 ਸਾਲ ਦੇ ਪੀਰੀਅਡ 'ਚ ਬਾਹਰੋਂ ਹਮਲਾਵਰ ਆਉਂਦੇ ਰਹੇ, ਪਰ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਕਿ ਬਾਅਦ ਦੇ ਵਿੱਚ ਸੈਟਲ ਹੋਏ, ਉਸ ਧਰਤੀ ਦੇ ਨਾਲ ਜੁੜੇ, ਉਹਨਾਂ ਨੇ ਉਸ ਧਰਤੀ ਦੇ ਉੱਤੇ ਜਿਹੜਾ ਹੈ ਉਸ ਦੇ ਲਈ ਉਹਨਾਂ ਨੇ ਜਿਹੜੀ ਬਹਾਦਰੀ ਦੇ ਨਾਲ ਉਹ ਜੂਝੇ ਵੀ ਉਹਨਾਂ ਨੂੰ, ਔਰ ਉਹਨਾਂ ਦੇ ਵਿੱਚ ਕੁਛ ਜਿਹੜੇ ਨੇ ਬਹੁਤ ਪੋਪੂਲਰ ਵੀ ਹੋਏ ਆਮ ਲੋਕਾਂ 'ਚ ਵੀ, ਕਿਉਂਕਿ ਮੈਜੋਰਟੀ ਹਿੰਦੂ ਪਾਪੂਲੇਸ਼ਨ ਸੀ। ਸੋ ਹਿੰਦੂਆਂ 'ਚ ਵੀ ਉਹਨਾਂ ਨੇ ਆਪਣੀ ਥਾਂ ਬਣਾਈ, ਜਿਵੇਂ ਅਕਬਰ ਦਾ ਨਾਮ ਮੁਗਲ ਸਮਰਾਟਾਂ ਦੇ ਵਿੱਚ ਹੁੰਦਾ। ਲੇਕਿਨ ਦੱਖਣ ਦੀ ਜਿਹੜੀ ਰਿਆਸਤ, ਖਾਸ ਤੌਰ 'ਤੇ ਜਿਸ ਨੂੰ ਅੱਜ ਜਿਹਦਾ ਵੱਡਾ ਹਿੱਸਾ ਕਰਨਾਟਕਾ ਦਾ ਹੈ, ਮੈਸੂਰ ਰਿਆਸਤ ਵੀ ਜਿਹਨੂੰ ਕਹਿੰਦੇ ਸੀ, ਔਰ ਇਹ ਦੱਖਣ ਦੇ ਵਿੱਚ ਹੈਦਰ ਅਲੀ ਜਿਹੜਾ ਕਿ ਬੇਸ਼ੱਕ ਪਹਿਲਾਂ ਮੁਗਲਿਆ ਸਲਤਨਤ ਦੇ ਅਧੀਨ ਹੀ ਸੀ ਪਰ ਖੁਦ ਸ਼ੋਲਜਰ ਸੀ, ਫਿਰ ਉਹਨੇ ਆਪਣੀ ਉਹ ਰਿਆਸਤ ਬਣਾਈ, ਔਰ ਉਸ ਦਾ ਲੜਕਾ ਟੀਪੂ ਸੁਲਤਾਨ ਜਿਸ ਦੀਆਂ ਬਹਾਦਰੀ ਦੀਆਂ ਗਾਥਾਵਾਂ ਔਰ ਇੱਕ ਕੋਟ ਅਕਸਰ
ਜਿਹੜੀ ਹੈ ਟੀਪੂ ਸੁਲਤਾਨ ਨੂੰ ਐਟਰੀਬਿਊਟ ਹੁੰਦੀ ਹੈ ਜੀ ਕਿ ਗਿੱਦੜ ਦੀ 100 ਸਾਲ ਦੀ ਜ਼ਿੰਦਗੀ ਨਾਲੋਂ ਸ਼ੇਰ ਦਾ ਇੱਕ ਦਿਨ ਦਾ ਜੀਵਨ ਚੰਗਾ ਹੁੰਦਾ ਹੈ। ਸੋ ਜ਼ਾਹਰ ਹੈ ਵੀ ਟੀਪੂ ਸੁਲਤਾਨ ਇੱਕ ਬਹਾਦਰ ਯੋਧਾ ਸੀ ਔਰ ਹਰਮਨ ਪਿਆਰ ਤਾਂ ਹਿੰਦੂਆਂ ਦੇ ਨਾਲ ਔਰ ਮੁਸਲਮਾਨ, ਜ਼ਾਹਰ ਹੈ ਕਿ ਉਹ ਖੁਦ ਮੁਸਲਮਾਨ ਸੀ, ਲੇਕਿਨ ਹਿੰਦੂ ਜਨਤਾ ਦੇ ਲਈ ਉਸ ਦੇ ਜਿਹੜੇ ਜਿਸ ਕਿਸਮ ਦਾ ਵਿਹਾਰ ਸੀ, ਈਵਨ ਕਟਿੰਗ ਅਕ੍ਰੋਸ ਲਾਈਨ ਜਿਹੜੇ ਬ੍ਰਿਟਿਸ਼ ਹਿਸਟੋਰੀਅਨਸ ਵੀ ਨੇ ਉਹਨਾਂ ਨੇ ਉਹਦਾ ਪੈਟਰੀਓਟਿਜ਼ਮ ਆਮ ਲੋਕਾਂ 'ਚ ਉਹਦਾ ਪੋਪੂਲਰ ਹੋਣਾ, ਔਰ ਆਲਮੋਸਟ ਉਹੀ ਪੀਰੀਅਡ ਹੈ ਜਦੋਂ ਇੱਧਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਇੱਕ ਬਹਾਦਰ ਯੋਧੇ ਦੇ ਤਰ੍ਹਾਂ ਰਾਈਜ਼ ਕਰ ਰਿਹਾ ਸੀ ਲਾਹੌਰ ਤੋਂ। ਉਹਨਾਂ ਨੇ 1799 'ਚ ਜਿਹੜਾ ਉਹ ਆਪਣਾ ਸ਼ੁਰੂ ਕੀਤਾ ਰਾਜ ਭਾਗ। ਸੋ ਕੁੱਲ ਮਿਲਾ ਕੇ ਬਾਅਦ ਦੇ ਵਿੱਚ ਟੀਪੂ ਸੁਲਤਾਨ, ਕਿਉਂਕਿ ਉਹ ਅੰਗਰੇਜ਼ਾਂ ਨੂੰ ਦੇ ਨਾਲ ਕਿਸੇ ਕਿਸਮ ਦਾ ਵੀ ਸਰੈਂਡਰ ਕਰਨ ਦੀ ਲਾਈਨ ਨਹੀਂ ਸੀ ਜਿਵੇਂ ਨਿਜ਼ਾਮ ਹੈਦਰਾਬਾਦ ਨੇ ਕੀਤੀ, ਔਰ ਬਾਅਦ ਦੇ ਵਿੱਚ ਇਹ ਨਿਜ਼ਾਮ ਔਰ ਦੂਸਰੇ ਜਿਨ੍ਹਾਂ ਨੂੰ ਜਿਵੇਂ ਅਲਾਮਾ ਇਕਬਾਲ ਨੇ ਵੀ ਜਦੋਂ ਬਹਾਦਰਾਂ ਦੀ ਗੱਲ ਕੀਤੀ ਹੈ ਤੇ ਫਿਰ ਸਿਰਾਜੂ ਦੌਲਾ ਦੀ ਗੱਲ ਹੈ ਬਹਾਦਰੀ ਦੇ ਵਿੱਚ ਟੀਪੂ ਸੁਲਤਾਨ ਦਾ ਅਸੀਂ ਹਿਸਟਰੀ 'ਚ ਅੱਜ ਤੱਕ ਪੜ੍ਹਦੇ ਰਹੇ। ਉਹਦੇ ਉੱਤੇ ਇੱਕ ਸਟੇਜ ਤੇ ਭਾਰਤੀ ਦੂਰਦਰਸ਼ਨ ਨੇ ਇੱਕ ਲੰਬਾ ਚੌੜਾ ਫੁੱਲ ਸੀਰੀਅਲ ਬਣਾਇਆ ਸੀ ਟੀਪੂ ਸੁਲਤਾਨ ਦੇ ਉੱਤੇ ਜੀ, ਔਰ ਮੀਰ ਜ਼ਾਫਰ ਵਰਗੇ ਗੱਦਾਰਾਂ ਦੀ ਗੱਲ ਹੁੰਦੀ ਹੈ। ਲੇਕਿਨ ਟੀਪੂ ਸੁਲਤਾਨ ਜਿਹੜਾ ਲੋਕਾਂ ਦੀ ਇਰਰਿਸਪੈਕਟਿਵ ਆਫ ਹਿੰਦੂ ਔਰ ਮੁਸਲਮਾਨ ਇੱਕ ਨਾਇਕ, ਇੱਕ ਹੀਰੋ ਦੇ ਤੌਰ ਤੇ ਸੀ। ਅੱਜ ਕਿਉਂਕਿ ਹਿੰਦੂ ਤਵੀਆਂ ਦਾ ਏਜੰਡਾ ਇਹ ਹੈ ਕਿ ਜਿਹੜੇ 170 ਮਿਲੀਅਨ ਮੁਸਲਮਾਨ ਨੇ ਭਾਰਤ ਦੇ ਨਕਸ਼ੇ 'ਚ, ਉਹਨਾਂ ਸਾਰਿਆਂ ਨੂੰ ਗਦਾਰ ਸਾਬਤ ਕਰਨਾ, ਉਹਨਾਂ ਦੇ ਲਈ ਕੋਈ ਥਾਂ ਨਹੀਂ ਰੱਖਣੀ ਔਰ ਉਹਨਾਂ ਨੂੰ ਸਬਸਰਵੀਐਂਟ ਕਰਨਾ ਹੈ, ਵਾਪਸ ਉਹਨਾਂ ਨੂੰ ਹਿੰਦੂ ਬਣਾਉਣਾ ਹੈ ਜਿਵੇਂ ਮੋਹਨ ਭਾਗਵਤ ਨੇ ਕਿਹਾ ਹੋਇਆ ਜੀ। ਔਰ ਇਸ ਸਭ ਦੇ ਥੱਲੇ ਈਵਨ ਜਿਹੜੇ ਉਹਨਾਂ ਦੇ ਸੈਲੀਬ੍ਰੇਟਿਡ ਹੀਰੋ ਨੇ ਜਿਹੜੇ ਉਸ ਧਰਤੀ ਦੇ ਇਕੱਲੇ ਮੁਸਲਮਾਨਾਂ ਦਾ ਨਹੀਂ, ਉਹਨਾਂ ਨੂੰ ਵੀ ਡੀਫੇਮ ਕਰਨ ਦੀ ਲਾਈਨ। ਔਰ ਇਹਦੀ ਇੱਕ ਉਦਾਹਰਣ ਹੈ ਕਿ ਟੀਪੂ ਸੁਲਤਾਨ ਜਿਹਦੀ ਕਿ ਜਯੰਤੀ, ਇਹਨੂੰ ਜਨਮ ਦਿਨ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਕਰਨਾਟਕਾ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਔਰ ਉਹ ਟੀਪੂ ਸੁਲਤਾਨ ਦਾ ਦਿਨ ਜਿਹੜਾ ਵੱਡੇ ਪੈਮਾਨੇ ਤੇ ਸਟੇਟ ਸੈਲੀਬ੍ਰੇਟ ਕਰਨਾ ਚਾਹੁੰਦੀ ਹੈ। ਔਰ ਸੰਘ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਬਜਰੰਗ ਦਲ ਔਰ ਸੰਘ ਪਰਿਵਾਰ, ਇਹ ਉਹਨਾਂ ਦੇ ਦੋਨੋਂ ਹੀ ਨੇ, ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਬਿਲਕੁਲ ਉਹ ਦੇਸ਼ ਭਗਤ ਨਹੀਂ ਸੀ, ਟ੍ਰੇਟਰ ਸੀ ਔਰ ਅਸੀਂ ਜਿਹੜਾ ਉਹ ਅੱਗ ਲਾ ਦੇਵਾਂਗੇ ਕਰਨਾਟਕਾ 'ਚ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ, ਔਰ ਇਸ ਦਿਨ ਨੂੰ ਨਹੀਂ ਮਨਾਉਣ ਦੇਵਾਂਗੇ। ਮੰਗਲਾਰੂ ਦੀ ਡੇਟਲਾਈਨ ਵਾਲੇ ਖਬਰ ਹੈ ਕਿ ਵੀ ਚੀਫ ਮਿਨਿਸਟਰ ਸਿਧਾਰਥ ਮਈਆ ਟੀਪੂ ਜਯੰਤੀ ਸੈਲੀਬ੍ਰੇਟ ਕਰਨ ਲਈ ਫਰਮ ਹੈ, ਲੇਕਿਨ ਬਜਰੰਗ ਦਲ ਤੇ ਸੰਘ ਪਰਿਵਾਰ ਨੇ ਕਿਹਾ ਕਿ ਵੀ ਅਸੀਂ ਇਹਨੂੰ ਨਹੀਂ ਮਨਾਉਣ ਦੇਵਾਂਗੇ। ਟੀਪੂ ਵਾਜ਼ ਐਂਟੀ ਨੈਸ਼ਨਲ ਐਂਡ ਦੇ ਡਿਡਨਟ ਵਾਂਟ ਟੂ ਸੀ ਮਦੀਕਰੀ ਲਾਈਕ ਇਨਸੀਡੈਂਟ। ਕੋਈ ਪਹਿਲਾਂ ਵਾਕਿਆ ਇਹਨਾਂ ਨੇ ਕੀਤਾ ਹੋਣਾ ਮਦੀਕਰੀ ਸ਼ਹਿਰ ਦੇ ਵਿੱਚ। ਉਹਨਾਂ ਦਾ ਸੁਰਿੰਦਰ ਕੁਮਾਰ ਜੈਨ ਕੋਈ ਜੁਆਇੰਟ ਜਨਰਲ ਸੈਕਟਰੀ ਹੈ, ਉਹਨੇ ਕਿਹਾ ਜੀ ਦਾ ਡੇ ਸ਼ੁੱਡ ਬੀ ਸੈਲੀਬ੍ਰੇਟਡ ਐਜ਼ ਡੈਥ ਐਨੀਵਰਸਰੀ ਇੰਸਟੈਡ ਆਫ ਬਰਥ ਐਨੀਵਰਸਰੀ। ਹੀ ਵਾਜ਼ ਐਂਟੀ ਨੈਸ਼ਨਲ ਨਾਟ ਪੈਟਰੀਓਟਿਕ, ਕਿ ਉਹ ਦੇਸ਼ ਭਗਤ ਨਹੀਂ ਸੀ, ਉਹ ਤਾਂ ਗਦਾਰ ਸੀ। ਉਹਨਾਂ ਨੇ ਕਿਹਾ ਕਿ ਵੀ ਫਿਰ ਉਹ ਇਸਲਾਮ ਦੇ ਇੰਟਰਪ੍ਰੇਟਰ ਬਣ ਗਏ ਕਿ ਜੀ ਉਹਦਾ ਤਾਂ ਜਨਮ ਦਿਨ ਹੀ ਨਹੀਂ ਪਤਾ ਕੀ ਹੈ, ਇਸਲਾਮ 'ਚ ਤਾਂ ਜਨਮ ਦਿਨ ਮਨਾਉਣਾ ਹੀ ਨਹੀਂ ਜਾਂਦਾ, ਪਹਿਲਾਂ ਉਹਦੀ ਡੇਟ ਲੱਭੋ ਵੀ ਕਦੋਂ ਉਹ ਜੰਮਿਆ ਸੀ। ਔਰ ਇਹ ਜਿਹੜਾ ਸਾਰਾ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਇੱਕ ਪਾਸੇ ਇਹ ਮਾਹੌਲ ਦੇਖ ਰਹੇ ਹਾਂ ਕਿ ਇਹ ਜਿਹੜੇ ਦੋ ਤਿੰਨ ਨਾਂ ਨੇ, ਟੀਪੂ ਸੁਲਤਾਨ ਹੈ ਜਾਂ ਬਹਾਦਰ ਸ਼ਾਹ ਜ਼ਫਰ ਹੈ 1857 ਚ, ਜਿਹਨੂੰ ਜਿਹੜੇ 1857 ਦੇ ਰਿਬੈਲੀਅਨ ਦੇ ਵੇਲੇ ਜਿਹਨੂੰ ਬਾਦਸ਼ਾਹ ਡਿਕਲੇਅਰ ਕੀਤਾ ਸੀ, ਇਹਨੂੰ ਜਿਹੜੇ ਆਮ ਹਿਸਟੋਰੀਅਨ ਵੀ ਨੇ ਜਿਨ੍ਹਾਂ ਦਾ ਕਿਸੇ ਪਾਸੇ ਨਾਲ ਕੋਈ ਲਾਗਾ ਦੇਗਾ ਨਹੀਂ ਕਿ ਪ੍ਰੋ ਮੁਸਲਮਾਨ, ਉਹਨਾਂ ਨੇ ਵੀ ਉਹਨਾਂ ਨੂੰ ਨੈਸ਼ਨਲ ਹੀਰੋ ਮੰਨਿਆ। ਟੀਪੂ ਸੁਲਤਾਨ ਤਾਂ ਮੈਨੂੰ ਯਾਦ ਹੈ ਅਸੀਂ ਵੀ ਆਪਣੇ ਬਚਪਨ ਦੇ ਵਿੱਚ ਜਾਂ ਦੂਜੇ ਜਦੋਂ ਬਹਾਦਰੀ ਦੀਆਂ ਗਾਥਾਵਾਂ ਪੜ੍ਹਦੇ ਰਹੇ ਤੇ ਟੀਪੂ ਸੁਲਤਾਨ ਉਸ ਕਿਸਮ ਦਾ ਹੈ, ਉਸ ਦੀ ਤਲਵਾਰ ਜਿਹੜੀ ਲੈ ਗਏ ਸੀ ਇੰਗਲੈਂਡ ਦੇ ਵਿੱਚ ਰੱਖੀ ਹੋਈ ਸੀ ਮਿਊਜ਼ੀਅਮ ਪਿੱਛੇ ਜੇ ਕਿੰਨੇ $1 ਮਿਲੀਅਨ 'ਚ ਨਿਲਾਮ ਹੋਈ ਹੈ। ਸੋ ਟੀਪੂ ਸੁਲਤਾਨ ਇੱਕ ਬਹੁਤ ਬਹਾਦਰ, ਇੱਕ ਅਣਖੀ ਔਰ ਇੱਕ ਪੈਟਰੀਓਟਿਕ, ਜੇ ਇਹਨਾਂ ਦੀ ਸੈਂਸ 'ਚ ਵੀ ਕਹਿਣਾ ਹੋਏ ਸੀ, ਲੇਕਿਨ ਅੱਜ ਇਹਨਾਂ ਹਿੰਦੂ ਤਵੀਆਂ ਨੇ ਉਹ ਵੀ ਟ੍ਰੇਟਰ ਬਣਾਇਆ। ਤੇ ਦੂਸਰੇ ਪਾਸੇ ਜੁਡੀਸ਼ਰੀ ਵੀ ਕਿਵੇਂ ਸਪੈਲ ਦੇ ਵਿੱਚ ਹੈ ਇਹਨਾਂ ਦੀ ਹਿੰਦੂ ਤਵੀਆਂ ਦੀ। 1995 ਦੇ ਵਿੱਚ ਇੰਡੀਅਨ ਸੁਪਰੀਮ ਕੋਰਟ ਨੇ ਇੱਕ ਜਸਟਿਸ JS ਵਰਮਾ ਸੀ ਉਦੋਂ, ਉਹਨੇ ਇਹ ਫੈਸਲਾ ਦਿੱਤਾ ਸੀ ਮਨੋਹਰ ਜੋਸ਼ੀ ਵਰਸਸ NB ਪਾਟਿਲ, ਇੱਕ ਕੇਸ ਆਇਆ ਸੀ ਔਰ ਇੱਕ ਕੇਸ ਸੀ ਕਿ ਵੀ ਹਿੰਦੂ ਸਟੇਟ ਆਫ ਮਹਾਰਾਸ਼ਟਰਾ ਜਿਹੜੀ ਹੈ ਉਹ ਮਨੋਹਰ ਜੋਸ਼ੀ ਇਹ ਪ੍ਰਧਾਨ ਵੀ ਰਿਹਾ BJP ਦਾ, ਇਹਨੇ ਇੱਕ ਪਾਰਟੀ ਬਣਾਈ ਸੀ ਕਿ ਜੀ ਇਹ ਜਿਹੜੀ ਹੈ ਉਹਦਾ ਨਾਂ ਹੀ ਉਹਨੇ ਰੱਖਿਆ ਸੀ ਹਿੰਦੂ ਸਟੇਟ ਆਫ ਮਹਾਰਾਸ਼ਟਰਾ ਕਿ ਅਸੀਂ ਬਣਾਣੀ ਹੈ। ਤੇ ਇਹ ਜਿਹੜਾ ਦੂਸਰਾ ਪਾਟਿਲ NB ਪਾਟਿਲ ਉਹਨੂੰ ਸੁਪਰੀਮ ਕੋਰਟ 'ਚ ਲੈ ਗਿਆ ਸੀ ਔਰ ਉਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਜੀ ਇਹ ਹਿੰਦੂ ਪਾਰਟੀ ਬਣ ਸਕਦੀ ਹੈ, ਹਿੰਦੂ
ਕੋਈ ਰਿਲੀਜਨ ਨਹੀਂ ਹੈ, ਇਹ ਤਾਂ ਵੇ ਆਫ ਲਾਈਫ ਹੈ। ਔਰ ਹੁਣ ਇਸ ਇਸ਼ੂ ਨੂੰ ਜਿਹੜਾ ਦੁਬਾਰਾ ਇਸ ਦੇ ਉੱਤੇ ਪੁਨਰ ਵਿਚਾਰ ਕਰਨ ਦੇ ਲਈ ਜਿਹੜਾ ਇਸ ਨੂੰ ਜਿਹੜਾ ਕੁਝ ਜਿਹੜੇ ਹਿਊਮਨ ਰਾਈਟਸ ਐਕਟਿਵਿਸਟ ਨੇ ਔਰ ਬਿਲਕੁਲ ਨਿਊਟਰਲ ਜਿਹੇ ਕਿਸਮ ਦੇ ਲੋਕ ਜਿਨ੍ਹਾਂ ਦੇ ਵਿੱਚ ਟੀਸਟਾ, ਸੀਤਲਵਾਦ ਤੇ ਦੋ ਹੋਰ ਉਹਨਾਂ ਨੇ ਇਹ ਕੀਤਾ ਸੀ ਕਿ ਵੀ ਇਹ ਸੁਪਰੀਮ ਕੋਰਟ ਇਸ ਕੇਸ 'ਚ ਇੰਟਰਵੀਨ ਕਰੇ ਔਰ ਇਹ ਜਿਹੜੀ ਐਪੈਕਸ ਕੋਰਟ ਦੀ ਰੂਲਿੰਗ ਸੀ ਇਹ ਫਾਲਟੀ ਸੀ ਔਰ ਇਹ ਕਿਉਂਕਿ ਹਿੰਦੂਤਵਾ ਔਰ ਹਿੰਦੂਇਜ਼ਮ ਕੁਡ ਨਾਟ ਬੀ ਕੰਸਟੀਟਿਊਟ ਐਜ਼ ਮਿਸਯੂਜ਼ ਆਫ ਰਿਲੀਜਨ, ਇਸ ਦੇ ਉੱਤੇ ਸੁਪਰੀਮ ਕੋਰਟ ਨੇ ਇਹਨੂੰ ਐਕਸੈਪਟ ਕਰ ਲਿਆ ਸੀ ਕਿ ਜੀ ਉਹ ਰੀਡਿਫਾਈਨ ਕਰਨਗੇ ਕਿ ਕੀ ਹੈਗਾ ਔਰ ਇਸ ਦੇ ਲਈ ਉਹਨਾਂ ਨੇ 7 ਜੱਜ ਕਨਸਟੀਟਿਊਸ਼ਨ ਬੈਂਚ ਵੀ ਬਿਠਾ ਦਿੱਤਾ ਸੀ। ਚੀਫ ਜਸਟਿਸ ਟੀ.ਐਸ. ਠਾਕੁਰ ਉਹਦਾ ਜਿਹੜਾ ਉਹਨੂੰ ਹੈਡ ਕਰ ਰਿਹਾ ਸੀ ਬੈਂਚ ਨੂੰ, ਪਰ ਉਹਨਾਂ ਨੇ ਨਾਲ ਹੀ ਇਹ ਹੈ ਗਵਰਨਮੈਂਟ ਪ੍ਰੈਸ਼ਰ, ਉਹਨਾਂ ਨੇ ਨਾਲ ਹੀ ਫੈਸਲਾ ਦੇ ਦਿੱਤਾ ਕਿ ਦੇ ਆਰ ਨਾਟ ਰੀਵਿਜ਼ਿਟਿੰਗ ਦਾ ਕੋਰਟਸ 1995 ਜਜਮੈਂਟ which held that seeking votes in the name of Hindutva or Hinduism would not result in disqualification as the two words denoted a way of life, not religion. ਹੁਣ 1995 ਦੇ ਵਿੱਚ ਜਿਹੜੀ ਸੁਪਰੀਮ ਕੋਰਟ ਦੀ ਜਜਮੈਂਟ ਸੀ ਜਦੋਂ ਹਿੰਦੂ ਨੇਸ਼ਨ ਆਫ ਮਹਾਰਾਸ਼ਟਰ ਬਣਾਉਣ ਦੀ ਗੱਲ ਹੋਈ, ਸੁਪਰੀਮ ਕੋਰਟ ਨੇ ਕਿਹਾ ਸੀ ਕਿ ਹਿੰਦੂਤਵਾ ਜਾਂ ਹਿੰਦੂਇਜ਼ਮ ਦੇ ਨਾਂ ਤੇ ਵੋਟਾਂ ਮੰਗਣੀਆਂ, ਤੁਸੀਂ ਸਿੱਖੀਜ਼ਮ ਦੇ ਨਾਂ ਤੇ ਮੰਗੋ ਤੇ ਤੁਹਾਡੀ ਇਲੈਕਸ਼ਨ ਕੈਂਸਲ ਹੋ ਜਾਏਗੀ ਕਿ ਜੀ ਤੁਸੀਂ ਰਿਲੀਜਨ ਨੂੰ ਐਕਸਪਲੋਇਟ ਕਰ ਰਹੇ ਹੋ। ਤੁਸੀਂ ਇਸਲਾਮ ਦੇ ਨਾਂ ਤੇ ਮੰਗੋ ਜੀ, ਤੁਹਾਡੀ ਕੈਂਸਲ ਹੋ ਜਾਏਗੀ ਸੀਟ, ਇਲੈਕਸ਼ਨ ਸੈਟੀਸਫਾਈਡ ਹੋ ਜਾਏਗੀ ਕਿ ਜੀ ਤੁਸੀਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਰਹੇ ਹੋ। ਲੇਕਿਨ 1995 ਦੀ ਸੁਪਰੀਮ ਕੋਰਟ ਦੀ ਜਜਮੈਂਟ ਹੈ ਕਿ ਵੋਟਸ ਦਾ ਨੇਮ ਆਫ ਹਿੰਦੂਤਵਾ ਔਰ ਹਿੰਦੂਇਜ਼ਮ ਵੁੱਡ ਨਾਟ ਰਿਜ਼ਲਟ ਇਨ ਡਿਸਕੁਆਲੀਫਿਕੇਸ਼ਨ ਐਜ਼ ਦਾ ਟੂ ਵਰਡਸ ਡਿਨੋਟਡ ਏ ਵੇ ਆਫ ਲਾਈਫ, ਨਾਟ ਰਿਲੀਜਨ। ਹੁਣ ਨਾ ਹਿੰਦੂ ਰਿਲੀਜਨ ਹੈ ਤੇ ਨਾ ਹਿੰਦੂਤਵਾ ਜਿਹੜਾ ਰਿਲੀਜਨ ਹੈ। ਔਰ ਹੁਣ ਸੁਪਰੀਮ ਕੋਰਟ ਜਿਨ੍ਹਾਂ ਨੇ ਪੂਰਾ, ਜੇ ਤੁਸੀਂ 7 ਮੈਂਬਰਾਂ ਦਾ ਇੱਕ ਬੈਂਚ ਹੀ ਬਣਾ ਲਿਆ ਸੀ, ਬੈਂਚ ਬਣਾਉਣ ਦੀ ਕੀ ਲੋੜ ਸੀ ਜੀ? ਸੋ ਜ਼ਾਹਰ ਹੈ ਕਿ ਬੈਂਚ ਬਣਾ ਕੇ ਉਹਨੂੰ ਰੀਡਿਫਾਈਨ ਕਰਨਾ ਚਾਹੁੰਦੇ ਸੀ ਉਹ, ਲੇਕਿਨ ਮੋਦੀ ਗਵਰਨਮੈਂਟ ਦਾ ਦਾਅਵਾ ਆ ਗਿਆ ਹੁਣ ਔਰ ਹੁਣ ਉਹ ਕਹਿ ਰਹੇ ਨੇ we are not going into the larger debate as to what is Hindutva. We will not reconsider the 1995 judgment. We will confine ourselves as to what amounted to misuse of religion, caste, race or language for wooing the electorate in violation of the ban under section 123(3) of the Representation of People Act 1951, the bench said. ਹੁਣ ਉਹਨਾਂ ਨੇ ਹੱਥ ਧੋ ਲਏ। ਇਹਦਾ ਮਤਲਬ ਇਹ ਹੈ ਕਿ 1995 ਦੀ ਜਜਮੈਂਟ ਸਟੈਂਡ ਕਰਦੀ ਹੈ ਜਿਹਦੇ ਥੱਲੇ ਹਿੰਦੂਤਵਾ ਤੇ ਹਿੰਦੂਇਜ਼ਮ ਦੇ ਨਾਂ ਤੇ ਵੋਟ ਮੰਗਣਾ ਜਿਹੜਾ ਉਹ ਬਿਲਕੁਲ ਜਾਇਜ਼ ਹੈ, ਕਿਉਂਕਿ ਇਹ ਧਰਮ ਨਹੀਂ ਹੈਗੇ, ਇਹ ਤਾਂ ਵੇ ਆਫ ਲਾਈਫ ਨੇ। ਸੋ ਇਹ ਅੱਜ ਉਹ ਜੁਡੀਸ਼ਰੀ ਜਿਹੜੀ ਭਾਰਤ ਦੇ ਵਿੱਚ ਕਹਿੰਦੇ ਨੇ ਜੀ ਆਜ਼ਾਦ ਜੁਡੀਸ਼ਰੀ ਹੈ, ਇਹ ਜੁਡੀਸ਼ਰੀ ਹਿੰਦੂਤਵੀਆਂ ਦੀ ਰਖੇਲ ਹੈ, ਇਸ ਤੋਂ ਵੱਧ ਕੇ ਇਹਦੀ ਹੁਣ ਕੋਈ ਹੈਸੀਅਤ ਨਹੀਂ ਜੀ। ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।